अस्सलाम वालेकुम जी, की हाल चाल है सारे भाई? ठीक हो, राजी हो? मैं ਤੁਹਾਡਾ ਆਪਣਾ ਵੀਰ ਨਈਮ ਨਾਥ। ਆ ਮੇਰੇ ਭਾਈ ਨੇ ਰਾਸ਼ਦ ਭਲਵਾਨ ਮੋੜ ਇਮਨਾਬਾਦ ਤੋਂ ਗੁਜਰਾਂਵਾਲੇ ਤੋਂ। ਭਲਵਾਨ ਜੀ, ਰਿਜ਼ਕ ਨਾ ਹਰ ਬੰਦੇ ਦੇ ਮੁਕੱਦਰ ਦਾ ਨਸੀਬ ਦਾ। ਆਂਦੇ ਨਾ ਵਕਤ ਸੇ ਪਹਿਲੇ ਨੇ ਮੁਕੱਦਰ ਸੇ ਜ਼ਿਆਦਾ ਨੇ। ਪਰਸੋਂ ਨਾ ਮੈਨੂੰ ਇੱਕ ਚਾਚਾ ਮਿਲਿਆ, ਸਰਕਾਰ ਦਾ ਮੁਲਾਜ਼ਮ ਸੀ। ਚਲੋ ਮਹਿਕਮਾ ਕੋਈ ਵੀ ਸੀ, ਮਹਿਕਮੇ ਨੂੰ ਹਿੱਟ ਨਹੀਂ ਕਰਨਾ ਚਾਹੀਦਾ। ਸਰਕਾਰੀ ਮੁਲਾਜ਼ਮ ਸੀ ਤੇ ਉਹਨਾਂ ਨਾ ਪਿੰਡ ਇੱਕ ਜ਼ਮੀਨ ਕਿੱਲਾ ਵੇਚੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਗੱਲ ਹੈ, ਸਰਕਾਰੀ ਨੌਕਰੀ ਕਰਦੇ ਹੋ, ਮੁੰਡੇ ਵੀ ਕੋਈ ਦੋ ਤਰ੍ਹਾਂ ਬਾਹਰ ਗਏ ਨੇ, ਤੇ ਕੀ ਗੱਲ ਪੈਲੀ ਕਿਉਂ ਵੇਚੀ? ਉਹਨੇ ਕਿਹਾ, ਪੁੱਤਰ ਸਹੀ ਗੱਲ ਤੈਨੂੰ ਦੱਸਾਂ? ਮੈਂ ਕਿਹਾ ਸਹੀ ਦੱਸੋ। ਮੰਨ ਜਾਣ ਵਾਲਾ ਬੰਦਾ ਹੀਰਾ ਹੁੰਦਾ। ਆਂਦੇ ਨੇ ਵੀ ਮੈਂ ਸਰਕਾਰ ਦਾ ਮੁਲਾਜ਼ਮ ਸਾਂ ਤੇ ਮੈਂ ਵੀ ਗਲਤੀਆਂ ਕੁਤਾਈਆਂ ਕਰਦਾ ਹਾਂ, ਮਾਰ ਧਾੜ ਕਰਕੇ ਨਾ ਮੈਂ ਵਿਗਾ ਪੈਲੀ ਮੁੱਲ ਲਈ, ਅਸਲ ਦੇ ਵਿੱਚੋਂ ਨਹੀਂ, ਨਜਾਇਜ਼ ਤਰੀਕੇ ਨਾਲ ਇਕੱਠੇ ਕਰਕੇ ਤੇ ਮੈਂ ਵਿਗਾ ਮੁੱਲ ਲਈਏ। ਮੇਰਾ ਜ਼ੇਨ ਸੀ ਵੀ ਚਲੋ ਕੋਈ ਵਿਗਾ ਹੋਰ ਰਲ ਗਈ। ਇਹ ਕੋਈ 2-3 ਸਾਲ ਲੰਘੇ ਨੇ, ਮੇਰੇ ਹਾਲਾਤ ਮਾਮਲਾ ਤੇ ਇੰਜ ਦੇ ਹੋ ਗਿਆ ਕਿ ਮੈਨੂੰ ਆਪਣਾ ਵੀ ਵਿਗਾ ਜਿਹੜਾ ਘਰ ਵਾਲਾ ਸੀ ਨਾ ਉਹ ਵੀ ਵੇਚਣਾ ਪਿਆ। ਵਿਗੇ ਦੇ ਨਾਲ ਵਿਗਾ ਗਈ ਤੇ ਮੈਨੂੰ ਸਮਝ ਆ ਗਈ ਏ ਵੀ ਇਹ ਜਿਵੇਂ ਆਉਂਦਾ ਨਾ ਉਂਝ ਹੀ ਟੁਰ ਜਾਂਦਾ। ਬੰਦੇ ਸਮਝਦੇ ਨਹੀਂ ਨਾ। ਕੋਈ ਬੱਚਾ ਬਿਮਾਰ ਹੋ ਜਾ ਨਾ, ਬੰਦਾ ਕੋਈ 1000 ਰੁਪਇਆ ਹਰਾਮ ਦਾ ਕਮਾ ਕੇ ਖੜੇ ਨਾ ਘਰ, ਤੇ ਜਾਂਦਿਆਂ ਨੂੰ ਕੋਈ ਨਾ ਕੋਈ ਬੱਚਾ ਬਿਮਾਰ ਹੋਇਆ ਹੁੰਦਾ, ਕੋਈ ਨਾ ਕੋਈ ਮਸਲਾ ਪਰੇਸ਼ਾਨੀ ਬਣਦੀ। ਬੱਚਾ ਬਿਮਾਰ ਹੋ ਜਾਵੇ ਤੇ 1500 ਰੁਪਇਆ ਲੱਗਦਾ, ਤੇ ਬੰਦਿਆਂ ਨੂੰ ਫਿਰ ਨਹੀਂ ਸਮਝ ਆਉਂਦੀ ਵੀ ਇਹ ਬਣਿਆ ਕੀ ਹੈ। ਬੰਦੇ ਆਦੇ ਨੇ ਕਦੀ ਅੱਜ ਮੇਰੇ ਕੋਲ 1000 ਰੁਪਇਆ ਨਾ ਹੁੰਦਾ ਤੇ ਮੈਂ ਬੱਚੇ ਦੀ ਦਵਾਈ ਕਿਵੇਂ ਲਿਆਉਂਦਾ। ਇਹ ਨਹੀਂ ਸੋਚਦਾ ਕਿ ਮੇਰੇ ਕੋਲ 1000 ਹਰਾਮ ਦਾ ਹੁੰਦਾ ਤੇ ਮੇਰਾ 500 ਹਲਾਲ ਦਾ ਜਿਹੜਾ ਨਾ ਮੈਨੂੰ ਬਚ ਜਾਂਦਾ। ਸੋ ਮੇਰਾ ਭਾਈ, ਆਪਣਾ ਆਪਣਾ ਕਿਬਲਾ ਦਰੁਸਤ ਕਰਨਾ ਚਾਹੀਦਾ। ਅੱਲਾਹ ਤੇ ਈਮਾਨ ਰੱਖੋ, ਰਾਜ਼ਕ ਤੇ ਅੱਲਾਹ ਦੀ ਜ਼ਾਤ ਹੈ ਨਾ। ਇਹ ਜਾਇਜ਼ ਨਜਾਇਜ਼ ਤਰੀਕੇ ਨਾਲ ਜਿੱਥੇ ਵੀ ਟੁਰ ਜਾਓਗੇ ਨਾ, ਉਹ ਲੁੱਡੋ ਤੇ ਸੱਪ ਵੜਦਾ ਨਾ 99 ਤੇ ਜਾ ਕੇ, ਉਹ ਫਿਰ 0 ਤੇ ਲੈ ਹੁੰਦਾ। ਉਹ ਜਿੰਨਾ ਮਰਜ਼ੀ 2 ਨੰਬਰ ਤਰੀਕੇ ਨਾਲ ਕਮਾ ਲਈਏ ਨਾ, ਜਿੰਨੀ ਦੇਰ ਉਹ ਮਾਲਕ ਨਾ ਰਾਜ਼ੀ ਹੋਏ ਉਨੀ ਦੇਰ ਬੰਦੇ ਦੀ ਪੂਰੀ ਨਹੀਂ ਪੈਂਦੀ। ਤੇ ਜੋ ਅੱਲਾਹ ਨੇ ਦਿੱਤਾ ਨਾ, ਸਬਰ ਸ਼ੁਕਰ ਕਰਨਾ ਚਾਹੀਦਾ। ਹਲਾਲ ਤੇ ਹਰਾਮ ਦੀ ਤਮੀਜ਼ ਰੱਖਣੀ ਚਾਹੀਦੀ।